ਕਿਹੜਾ ਜ਼ਿਲ੍ਹਾ ਪੈਂਦਾ ਸੀ? 64 ਚੱਕ ਨੰਬਰ 64 ਬੇ। ਸ਼ਹਿਰ ਕਿਹੜਾ ਸੀ ਕੋਲਾ ਵੱਡੇ? ਇਹ ਰੈਲਪੁਰੀ ਵੱਡਾ ਸਾਹਿਬ ਸੀ। ਤੁਹਾਡਾ ਘਰ ਕਿੱਥੇ ਸੀਗਾ? ਸਾਡਾ ਘਰ ਸੀਗਾ ਪਿੰਡ ਦੇ ਵਿੱਚ ਸੀ ਕਿ ਬਾਹਰ ਸੀ ਕਿਧਰੇ? ਫਿਰਨੀ ਦੇ ਉੱਤੇ ਸੀਗਾ, ਕਿਹੜੇ ਪਾਸੇ ਨੂੰ? ਚੜ੍ਹਦੀ ਅਗਲੇ ਪਾਸੇ। ਸਾਰੇ ਜਾਣਦੇ ਸੀਗੇ। ਕੀ ਕਿਸੇ ਦਾ ਨਾਮ ਦੱਸੋ? ਚੱਕ ਨੰਬਰ 64 ਨਾ ਆਪਣੇ ਦੋਸਤ ਦਾ ਨਾਮ ਦੱਸੋ ਕਿਸੇ ਦਾ। ਤੁਸੀਂ ਕਿਸੇ ਮਰਾਸੀਆਂ ਦੀ ਫੈਮਿਲੀ ਨੂੰ ਤੁਸੀਂ ਜਾਣਦੇ ਸੀਗੇ? ਤੁਹਾਡਾ ਆਪਦਾ ਨਾਮ ਕੀ ਆ? ਮੇਰਾ ਨਾਮ ਸਵਰਨ ਸਿੰਘ ਆ। ਅੱਛਾ, ਉੱਥੇ ਪਿੰਡ 'ਚ ਤੁਹਾਨੂੰ ਕੀ ਕਹਿੰਦੇ ਸੀ? ਤੁਸੀਂ ਛੋਟੇ ਹੁੰਦੇ ਸੀਗੇ, ਗਰੋ ਅਪ ਹੋ ਰਹੇ ਸੀ, ਉਦੋਂ ਕੀ ਕਹਿੰਦੇ ਸੀ ਤੁਹਾਨੂੰ? ਛੋਟੇ ਹੁੰਦਿਆਂ ਦੇ ਕਦੇ ਨਾਮ ਪਾਏ ਹੁੰਦੇ ਆ? ਤੁਹਾਡਾ ਛੋਟੇ ਹੁੰਦਿਆਂ ਦਾ ਕੀ ਨਾਂ ਸੀਗਾ ਪਾਇਆ ਹੋਇਆ? ਛੋਟਾ ਨਾਂ? ਛੋਟਾ ਨਾਮ ਮੇਰਾ ਨਾਮ ਛੋਟੂ। ਅੱਛਾ, ਆਪਣੇ ਦਾਦਾ ਜੀ ਦਾ ਨਾਂ ਕੀ? ਉਹਨਾਂ ਦਾ ਨਾਮ ਸੀਗਾ ਸਰਦਾਰ ਹਰਨਾਮ ਸਿੰਘ। ਹਾਂ। ਆਪਣੇ ਬਾ ਦਾ ਨਾਮ ਕੀ ਸੀਗਾ? ਉਹਦਾ ਨਾਮ ਸੀ ਹੁਕਮ ਸਿੰਘ। ਤਾਇਆ ਜੀ ਦਾ ਨਾਮ ਕੀ ਸੀ? ਇਹਨਾਂ ਦਾ ਨਾਮ ਸੀਗਾ ਪ੍ਰੀਤਮ ਸਿੰਘ। ਹਾਂ ਪ੍ਰੀਤਮ। ਹੋਰ ਕਿਸੇ ਨੂੰ ਤੁਸੀਂ ਪਿੰਡ 'ਚ ਤੁਹਾਡੇ ਘਰ ਦੇ ਕੋਲੇ, ਤੁਹਾਡਾ ਖੇਤ ਕਿੱਥੇ ਸੀ? ਘਰ ਦੇ ਕੋਲੇ ਸੀ ਕਿ ਦੂਰ ਸੀ? ਨਾਲ ਹੀ ਸੀਗਾ। ਅੱਛਾ, ਤੁਹਾਡੇ ਨਾਲ ਦੇ ਘਰ ਵਾਲਿਆਂ ਦਾ ਕੀ ਨਾਮ ਸੀਗਾ? ਉਹਨਾਂ ਦਾ ਇਸੇ ਤਰ੍ਹਾਂ ਹੀ। ਅੱਛਾ ਅੱਛਾ। ਘਰ ਦੇ ਕੋਲੇ ਕੋਈ ਚੀਜ਼ ਸੀਗੀ ਜਿੱਦਾਂ ਜਾਂ ਗੁਰਦੁਆਰਾ ਜਾਂ ਮਸਜਿਦ ਜਾਂ ਸਕੂਲ ਜਾਂ ਛੱਪੜ, ਕੋਈ ਇਦਾਂ ਦੀ ਚੀਜ਼ ਤੁਹਾਡੇ ਘਰ ਦੇ ਕੋਲੇ? ਤੁਹਾਡੇ ਘਰ ਦੇ ਕੋਲੇ ਕੋਈ ਨਿਸ਼ਾਨੀ ਹੋਵੇ ਜਿਹਦੇ ਨਾਲ ਅਸੀਂ ਲੱਭ ਲਈਏ ਘਰ ਤੁਹਾਡਾ? ਤਾਂ ਕੋਈ ਕੀ ਸੀ ਘਰ ਦੇ ਨੇੜੇ? ਕੀ ਸੀਗਾ ਘਰ ਦੇ ਨੇੜੇ? ਹੁਣ ਤਾਂ ਇੱਕ ਨਿੰਮ ਸੀਗੀ ਲਾਈ ਹੋਈ। ਅੱਛਾ। ਛੋਟੀ ਜਿਹੀ ਨਿੰਮ ਲਾਈ ਸੀਗੀ। ਉਹ ਵੀ ਸਾਡੇ ਘਰ ਦੇ ਨਾਲ ਹੀ ਸੀਗੀ। ਅੱਛਾ ਅੱਛਾ। ਤੇ ਹੋਰ ਕੀ ਸੀਗਾ? ਛੱਪੜ ਸੀਗਾ ਤੁਹਾਡੇ ਪਿੰਡ 'ਚ ਕਿ ਨਹੀਂ? ਸਾਡੇ ਛੱਪੜ ਸਾਡੇ ਪਿੰਡ ਦੇ ਵਿੱਚ ਸ਼ਿਵ ਦੀ ਵਾਲੇ ਪਾਸੇ ਸੀਗੇ। ਅੱਛਾ, ਛੱਪੜ ਤੋਂ ਕਿੰਨੀ ਦੂਰ ਸੀ ਤੁਹਾਡਾ ਘਰ? ਕਾਫੀ ਦੂਰ। ਅੱਛਾ ਅੱਛਾ। ਉਹ ਸਿਰੇ ਤੇ ਸੀਗਾ। ਅੱਛਾ ਅੱਛਾ। ਤੁਹਾਡਾ ਦੂਜੇ ਸਿਰੇ ਤੇ ਸੀ ਘਰ? ਹਾਂ, ਸਾਡਾ ਦੂਜੇ ਸਿਰੇ ਤੇ ਸੀਗਾ। ਅੱਛਾ, ਤੇ ਸਕੂਲ ਦਾ ਕਿੰਨੀ ਦੂਰ ਸੀ ਤੁਹਾਡਾ ਘਰ? ਚੇਤਾ ਕੁਛ? ਚੇਤਾ ਤਾਂ ਹੈ ਹੁਣ ਸਾਰਾ ਘਰ ਛੱਡ ਕੇ ਫਿਰ ਕੀ ਦੱਸੀਏ। ਅਸੀਂ ਸੋਚਦੇ ਹਾਂ ਘਰ ਦੇਖਿਆ ਹੀ ਜਾ ਕੇ, ਤਾਂ ਪੁੱਛਦੇ ਹਾਂ ਵੀ ਸਾਨੂੰ ਕਿਵੇਂ ਘਰ ਲੱਭੂਗਾ ਜੇ ਅਸੀਂ ਚਲੇ ਗਏ, ਸਾਨੂੰ ਪਤਾ ਹੀ ਲੱਗਣਾ ਸਾਡਾ ਘਰ ਕਿਹੜਾ। ਨਹੀਂ ਨਹੀਂ, ਇਹ ਕੋਈ ਗੱਲ ਕਿਹਨੂੰ ਪੁੱਛੀਏ ਅਸੀਂ ਉੱਥੇ ਜਾ ਕੇ ਘਰ? ਜਿਹੜਾ ਪੁਰਾਣਾ ਬੰਦਾ ਉਸ ਟਾਈਮ ਦਾ ਹੋਵੇ। ਕੋਈ ਹੈਗਾ ਸੀਗਾ ਜਿਹੜਾ ਹੁਣ ਤੁਹਾਨੂੰ ਲਜਾਪਦਾ ਕਿ ਉੱਥੇ ਹੀ ਰਹਿੰਦੇ ਨੇ ਪਿੰਡ 'ਚ ਹੀ? ਬਸ ਉੱਥੇ ਰਹਿੰਦੇ ਆ ਪਿੰਡ 'ਚ ਹੀ, ਅਸੀਂ ਹੋਰ ਕਦੇ ਨਹੀਂ ਗਏ। ਅਸੀਂ ਆਪਦੇ ਘਰ ਵਿੱਚ ਹੀ ਰਹੇ ਹਾਂ। ਅੱਛਾ। ਨਹੀਂ ਨਹੀਂ, ਜੇ ਹੁਣ ਅਸੀਂ ਜਾਈਏ 70-80 ਸਾਲਾਂ ਬਾਅਦ, ਕਿੰਨੇ ਸਾਲ ਹੋ ਗਏ ਆ? 72 ਸਾਲ ਹੋ ਗਏ। ਹਾਂ, ਹੁਣ ਅਸੀਂ ਜਾਈਏ, ਅਸੀਂ ਕਿਵੇਂ ਪਛਾਣਾਂਗੇ ਘਰ ਨੂੰ? अस्सलाम वो देखा जी राम ਸਿੰਘ ਸਰਦਾਰ ਗਰੇਵਾਲ, ਉਹਨਾਂ ਦਾ ਵੀ ਤੁਹਾਨੂੰ ਪਤਾ ਹੋਏਗਾ। ਇਹ ਵੀਰ ਸਿੰਘ ਲੰਬੜਦਾਰ ਹੁੰਦਾ। ਉਹਦੇ ਦੋ ਪੁੱਤਰ ਸੀ, ਇੱਕ ਮਰ ਗਿਆ। ਪਾਰਟੀ ਜਾਂਦਾ ਹੀ ਮਾਰਕਾ ਮੁਸਲਮਾਨਾਂ ਨੇ, ਤੇ ਇੱਕ ਨਿਕਲ ਗਿਆ ਮੁਸਲਮਾਨਾਂ। ਉਹਦਾ ਨਾਂ ਕੀ ਜਿਹੜਾ ਇੱਥੇ ਚੜ ਗਿਆ? ਵੀਰ ਸਿੰਘ। ਵੀਰ ਸਿੰਘ ਸੀ। ਲੰਬੜਦਾਰ ਸੀ। ਇੱਥੋਂ ਦੇ ਲੰਬੜਦਾਰ ਸੀ ਵੀਰ ਸਿੰਘ। 3 ਮਰਬੇ ਜ਼ਮੀਨ ਸੀ। ਰਾਰ ਹੁਕਮ ਸਿੰਘ ਰਹਿੰਦਾ ਸੀ। ਰਹਿੰਦੇ ਸੀ ਇੱਥੇ ਸਰਦਾਰ ਹੁਕਮ ਸਿੰਘ। ਇੱਕ ਬੀਬੀ ਸੀ ਲੰਬੜਦਾਰ ਨੂੰ, ਉਹਦਾ ਨਾਮ ਗਿਆ ਮੈਨੂੰ। ਸਰਦਾਰ ਹੁਕਮ ਸਿੰਘ ਕਿੱਧਰ ਰਹਿੰਦੇ ਸੀ? ਗੁਰਦੁਆਰਾ ਕਿਹੜੀ ਜਗ੍ਹਾ ਤੇ ਹੁੰਦਾ? ਆ ਦੇਖੋ ਜਿੱਥੇ ਹਰਿਆ ਲੱਗੇ। ਅਜੇ ਤਾਂ ਸਕੂਲ ਬਣਿਆ ਜੀ? ਨਹੀਂ ਜੀ, ਨਹੀਂ ਆ ਹਰਿਆ ਜਵਾਬ ਨਹੀਂ ਲੱਗੇ। ਹਾਂਜੀ ਗੇਟ। ਹਾਂ, ਉਧਰਲੀ ਸਾਈਡ ਤੇ ਉਹਨਾਂ ਦੇ ਘਰ। ਹਾਂਜੀ। ਤੇ ਗੁਰਦੁਆਰਾ ਇੱਥੇ ਗੁਰਦੁਆਰਾ ਜਦੋਂ ਸਾਜ ਨਾ ਉਹ ਸਰਦਾਰ ਇੱਥੇ ਆਉਣਾ ਚਾਹੁੰਦੇ ਨੇ, ਤੇ ਉਹਨਾਂ ਆਪਣਾ ਪਿੰਡ ਦੇਖਣਾ ਵਾ। ਤੇ
ਤੁਹਾਨੂੰ ਥੋੜਾ ਮੋਟਾ ਪਤਾ ਹੈ ਜਾਂ ਕੋਈ ਐਸਾ ਬੰਦਾ ਜਾਂ ਉਹਨਾਂ ਸਰਦਾਰਾਂ ਨੂੰ ਜਾਣਦਾ ਹੋਵੇ, ਉਹਨਾਂ ਨਾਲ ਬਹਿਮ ਸੁਣੋਏ ਜਿਨ੍ਹਾਂ ਦਾ, ਉਹ ਸਾਨੂੰ ਬੰਦਾ ਦੱਸ ਦਿਓ। ਠੀਕ ਆ ਬਾਬਾ, ਤੂੰ ਮਰ ਗਿਆ ਉਹਦਾ, ਜਿਹੜਾ ਸੀ ਉਹ ਮਰ ਗਿਆ। ਮਰ ਗਿਆ। अस्सलाम वालेकुम। ਇਹ ਹੁੰਦੀ ਸਰਦਾਰ ਸਿੰਘ ਗਰੇਵਾਲ, ਉਹਨਾਂ ਨੂੰ ਤੁਸੀਂ ਕੋਈ ਜਾਣਦੇ ਨਹੀਂ? ਕੋਈ ਬੰਦਾ ਜਿਹੜਾ ਲੋਕਲ ਕੋਈ ਨਹੀਂ ਇਹ ਤੇ ਉਸ ਮਜਬੂਰ ਦੇ ਉਹਨੇ ਕੋਈ ਨਹੀਂ ਜਾਣਦਾ। ਆ ਰਹਿਮਾਨੀ ਜਿਹੜੇ ਲੋਕਲ ਹੈਗੇ ਆ। ਇੱਕ ਸ਼ੇਖ ਜਿਹੜੇ ਆਪਣੇ ਆਦ ਬਾਬੇ ਦੁੱਲੇ ਹੈ, ਉਹ ਪੁਰਾਣਾ ਬੰਦਾ ਜਾਂ ਨਿਆਜ਼ ਤੇ ਯੂਨਸ ਤੇ ਦੂਸਰਾ ਉਹ ਜਿਹੜਾ ਨਿਜ਼ਾਮਦੀਨ ਦਾ ਨੂਰ ਨਬੀ। याद कर वो कितनी बुजुर्ग उम्र हो गई है बच्चे पीछे ਤੇ ਬਜ਼ੁਰਗ ਇੱਥੇ ਇੱਕ ਸਰਦਾਰ ਹੁਕਮ ਸਿੰਘ ਗਰੇਵਾਲ ਰਹਿੰਦੇ ਹੁੰਦੇ ਸੀ। ਉਧਰੋਂ ਸਾਨੂੰ ਪਤਾ ਲੱਗਾ ਕਿ ਉਧਰ ਸਾਈਡ ਤੇ ਗਰੇਵਾਲ ਰਹਿੰਦੇ ਹੁੰਦੇ ਸੀ ਤੇ ਤੁਹਾਨੂੰ ਉਹਨਾਂ ਦਾ ਪਤਾ। ਅੱਛਾ, ਉਹਨਾਂ ਦੇ ਬਾਰੇ ਥੋੜਾ ਦੱਸੋ, ਜਾਂ ਗੁਰਦੁਆਰਾ ਕਿੱਥੇ ਹੁੰਦਾ ਸੀ? ਗੁਰਦੁਆਰਾ ਉਹਦਾ ਘਰ ਨਾ ਮੇਰਾ ਸ਼ੇਖਾ ਦਾ ਬਾਜ਼ਾਰ ਹੈ, ਹਾਂਜੀ, ਇਹਦੇ ਨਾਲ ਗਿਆ ਉਹਨੂੰ ਉਹਦੇ ਹੱਥ ਵਾਲਾ ਜਿਹੜਾ ਜੀ ਨੰਬਰਦਾਰ ਦੇ ਆਇਆ ਕਾਸੇ ਦੀ ਨੰਬਰਦਾਰ ਨੂੰ ਜਿਹੜੇ ਬਰਾਬਰ ਤੇ ਇਹ ਜਿਹੜੀ ਹੋਵੇਗੀ। ਤੁਸੀਂ ਉਹਨਾਂ ਪੁਰਾਣੇ ਬੰਦਿਆਂ ਦੇ ਬਾਰੇ ਦੱਸ ਸਕਦੇ ਜਿਹੜੇ ਇੱਧਰੋਂ ਉੱਧਰ ਚਲ ਗਏ ਸੀ? ਵੀਰ ਸਿੰਘ ਨੰਬਰਦਾਰ ਹਾਂਜੀ, ਹਨ ਤੇ ਉਹਦੇ ਸੀ ਆਪਣੇ ਉਹਦੇ ਨਾਲ ਜਿਹੜੀ ਮੰਗਲ ਸਿੰਘ ਉਧਰਲੀ ਸਾਈਡ ਤੇ ਸਾਰੇ ਰਹਿੰਦੇ ਹੁੰਦੇ ਸੀ। ਸਭ ਉਹਦੇ ਸਾਰੇ ਆ ਤੇ ਉਹਦਾ ਮੁਸਲਮਾਨਾਂ ਦੇ ਘਰ ਕਿੰਨੇ ਸੀ ਇੱਥੇ? ਮੁਸਲਮਾਨਾਂ ਦੇ ਘਰ ਸੀ 5-6। ਅੱਛਾ, ਜ਼ਿਆਦਾ ਇੱਥੇ ਸਿੱਖ ਹੀ ਰਹਿੰਦੇ ਹੁੰਦੇ ਸੀ, ਸਿੱਖ ਪਰਿਵਾਰ ਹੀ। ਸਭ ਹੀ ਸਿੱਖ ਤੇ ਮੁਸਲਮਾਨ ਚੰਦ ਹੁੰਦੇ ਸੀ ਤੇ ਜ਼ਿਆਦਾ ਇੱਥੇ ਪਿੰਡ ਦੇ ਸਿੱਖ ਹੀ ਹੁੰਦੇ ਸੀ, ਸਰਦਾਰ ਹੀ। ਸਰਦਾਰ ਹੀ ਹੁੰਦੇ ਸੀ। ਬਾਕੀ ਸਾਡੇ ਘਰ ਆ ਸੀਗੇ 5-4 2-3 ਘਰ ਰਖਵਾਈਆਂ ਦੋ ਘਰ ਆਪਣੇ ਭਰਾਈਆਂ। ਹਾਂ, ਉਹਨਾਂ ਸਰਦਾਰ ਉਹਨਾਂ ਨੇ ਆਪੂ ਸਿੰਘ ਕਰੈਸ਼ੀ ਦਾ ਦੱਸਿਆ ਸੀ। ਬਹੁਤ ਹੋ ਗਿਆ ਉਹਨਾਂ ਦਾ ਆਤੂ ਹੈਗਾ ਉਹਦਾ ਬਰਾਤ ਕਰਾਇਆ ਸੀ। ਹਾਂਜੀ, ਹਾਂਜੀ ਉਹ ਜਿਹੜੇ ਸਰਦਾਰ ਹੁਕਮ ਸਿੰਘ ਗਰੇਵਾਲ ਆ ਨਾ, ਉਹਨਾਂ ਦੇ ਬੇਲੀ ਤੋਂ ਉਹਨਾਂ ਨੂੰ ਜਾਣਦੇ ਸੀ। ਉਹ ਜਾਂ ਉਹ ਸਾਰੇ ਵਸੀ ਹੋਈ ਆ ਅਸੀਂ ਜਾਣਦੇ ਸਾਨੂੰ ਤੇ ਉਹਨਾਂ ਦੇ ਬਾਰੇ ਸਰਦਾਰਾਂ ਦੇ ਬਾਰੇ ਤੇ ਉਹਨਾਂ ਦੇ ਘਰ ਉੱਧਰਲੀ ਸਾਈਡ ਤੇ ਹੁੰਦੇ ਸੀ। ਬਸ ਆ ਜਾ ਪਾਣੀ ਦੀ ਬਾਤ ਹੈ ਇਹ ਬਾਤ ਉਹ ਸਾਰੇ ਹੀ ਸਾਰੇ ਉਧਰ ਹੁਣ ਬਸਿੰਦਾ ਕੋਈ ਨਹੀਂ ਰਹਿੰਦਾ ਜਿਹੜਾ ਦੱਸ ਸਕੇ। ਨਹੀਂ ਸਿਰਫ ਜਨ ਦੱਸਿਆ ਨਾ ਵੀ ਆ ਜਿਹੜੀ ਸੜਕ ਪਿਛਲੀ ਆ ਉਹਦੇ ਪਿਛਲੇ ਪਾਸੇ ਸਾਰੇ ਆਪਣੇ ਸਰਦਾਰ ਹੀ ਕਹਿੰਦੇ ਨੇ। ਆ ਜਿਹੜਾ ਘਰ ਹੈ ਸਾਡੇ ਤੇ ਬਸ ਸਹੀ ਹੈ ਪਤਾ, ਇਹਨੂੰ ਪਤਾ ਸਾਰਾ, ਬਾਬੇ ਨੂੰ ਪਤਾ। ਉਹ ਸਰਦਾਰ ਇੱਥੇ ਆਉਣਾ ਚਾਹੁੰਦੇ, ਤੁਹਾਨੂੰ ਮਿਲਣਾ ਚਾਹੁੰਦੇ ਨਹੀਂ। ਹੁਕਮ ਸਿੰਘ ਸਰਦਾਰ ਉਹ ਇੱਥੇ ਆਉਣਾ ਚਾਹੁੰਦੇ ਨੇ, ਉਹਦੇ ਸਾਡਾ ਪਿੰਡ ਨਹੀਂ ਦੇਖਣਾ ਹੈ, ਆਪਣੇ ਗੁਰਦੁਆਰੇ ਦੀ ਜਗ੍ਹਾ ਵੇਖਣੀ ਹੈ, ਤੇ ਨਾਲ ਇਹਨੇ ਅਸੀਂ ਉਹ ਜਿਹੜੇ ਸਾਡੇ ਪੁਰਾਣੇ ਸੱਜਣ ਮਿੱਤਰ ਸੀ ਉਹਨਾਂ ਨੂੰ ਮਿਲਣਾ ਹੈ। ਹਾਂਜੀ, ਜਦੋਂ ਮਰਜ਼ੀ ਆਉਣ ਨਾ ਮਰਜ਼ੀ ਆਪਣਾ ਨਾਮ ਕੀ ਆ? ਮੇਰਾ ਨਾਮ ਯੂਨਸ ਯੂਨਸ। ਬਾਪ ਨਾਲ ਇਲਾਮ ਦੇ ਉਹਦੇ ਬਾਪ ਨਾਲ ਸੀ ਫਤਿਹਦੀਨ ਫਤਿਹਦੀਨ। ਠੀਕ ਹੋ ਗਿਆ, ਠੀਕ ਹੋ ਗਿਆ। ਨਾਲ ਜ਼ਿਕਰ ਕਰਨਾ ਕਿ ਬਾਬੇ ਫਤਿਹਦੀਨ ਦੀ ਲੜੀ ਜੋ ਮਿਲੇ ਸੀ ਮੁਹੰਮਦ ਯੂਨਸ, ਉਹਨਾਂ ਦਾ ਰਾਬਤਾ ਤੇ ਇਨਸ਼ਾਅੱਲਾ ਤੁਹਾਨੂੰ ਦੱਸ ਦੇਣਗੇ ਆਪੇ ਜਿਹੜੇ ਜਾਣਦੇ। ਚਲੋ ਠੀਕ ਹੋ ਗਿਆ ਬਜ਼ੁਰਗੋ। ਉੱਧਰ ਗਿਆ ਤੇ ਇਹ ਸਰਦਾਰਾਂ ਦੇ ਵੇਲੇ ਦਾ ਗੇਟ ਆ। ਸਰਦਾਰ ਹੁਕਮ ਸਿੰਘ ਗਰੇਵਾਲ ਵੀ ਇੱਧਰ ਹੀ ਰਹਿੰਦੇ ਹੁੰਦੇ ਸੀ।
ਅੱਛਾ ਵੀਰ ਜੀ ਕੁਝ ਰਹਿੰਦੇ ਨਹੀਂ ਸਰਦਾਰ ਹੁਕਮ ਸਿੰਘ ਗਰੇਵਾਲ ਉਹ ਨਾ ਮੈਨੂੰ ਉਹਦਾ ਵਕਤਾਂ ਦਾ ਪਤਾ ਜੋ ਉਸ ਵੇਲੇ ਸੀ ਬਿਲਕੁਲ ਨਾ ਕੇ ਸਾਲਬੜ ਨਿਆਣੇ ਸੀ ਛੋਟੇ ਸੀ ਆਹੋ ਤੇ ਬਾਕੀ ਸਾਰੇ ਘਰ ਜਿਹੜੇ ਸੀ ਸਰਦਾਰਾਂ ਦੇ ਸੀ ਉੱਥੇ ਲਾ ਕੇ ਜੀਓ ਸਨ ਤੁਹਾਡੇ ਨਾਲ ਬਜ਼ੁਰਗਾਂ ਦਾ ਆਪੋ ਵਿਚਾਰੀ ਦਾ ਤੁਹਾਨੂੰ ਦੱਸਿਆ ਜੋ ਉਸ ਵੇਲੇ ਹੈ ਸੀ ਹਾਂਜੀ ਹਾਂਜੀ ਸਾਡਾ ਬਜ਼ੁਰਗ ਨਵਾਬ ਆਟੂ ਕਾਦਰ ਇਹ ਸਾਰਾ ਕੁਝ ਸੀਗਾ ਉਹ ਸਾਰੇ ਲੱਗ ਗਏ ਉਹਨਾਂ ਦੇ ਘਰ ਕਿਤੇ ਤੇ ਗੁਰਦੁਆਰੇ ਦਾ ਤੁਹਾਨੂੰ ਪਤਾ ਹੋਣਾ ਹਾਂ ਗੁਰਦੁਆਰਾ ਹੈਗਾ ਉਹ ਪਾਲੀ ਸਾਹਿਬ